ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਉੱਤੇ ਕਵਰੇਜ ਚੱਲ ਰਹੀ ਹੈ 46ਵੇਂ ਮਹਾਨ ਨਗਰ ਕੀਰਤਨ ਦੀ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਗੁਰਗੱਦੀ ਦਿਵਸ ਦੇ ਉੱਤੇ ਇਹ ਸਮਰਪਿਤ ਨਗਰ ਕੀਰਤਨ ਆ। ਇਸ ਟਾਈਮ ਸਿੱਖ ਕੋਲੇਸ਼ਨ ਦੇ ਬੂਥ ਦੇ ਉੱਤੇ ਆਪਾਂ ਪਹੁੰਚੇ ਹੋਏ ਹਾਂ, ਜਿੱਥੇ ਆਪਾਂ ਇੱਕ ਸਿੱਖ ਆਥਰ ਉਹਨਾਂ ਦੇ ਨਾਲ ਗੱਲ ਕਰਾਂਗੇ। ਉਹਨਾਂ ਦੇ ਦੁਆਰਾ ਇੱਕ ਜਿਹੜੀ ਸਿੱਖ ਬੱਚਿਆਂ ਨੂੰ ਸੰਬੋਧਿਤ ਕਰਦੀ ਹੋਈ ਇੱਕ ਕਿਤਾਬ ਜਿਹੜੀ ਉਹ ਲਿਖੀ ਗਈ ਆ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਪੇਸ਼ੇ ਤੋਂ ਇਹ ਡੈਂਟਿਸਟ ਨੇ, ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਡਾਕਟਰ ਅੰਮ੍ਰਿਤ ਸੇਠੀ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੱਸੋ ਇਸ ਕਿਤਾਬ ਦੇ ਬਾਰੇ ਥੋੜਾ। ਹਾਂਜੀ, ਤੇ ਮੇਰਾ ਇੱਕ ਬੇਟਾ ਹੈਗਾ, ਉਸ ਦਾ ਨਾਮ ਉਮਾਹਾ ਸਿੰਘ ਹੈ। ਤੇ ਜਦੋਂ ਉਹ 3-4 ਸਾਲ ਦਾ ਸੀ, ਮੈਨੂੰ ਲੱਗਿਆ ਕਿ ਸਿੱਖ ਬੱਚਿਆਂ ਦੇ ਮੇਨ ਕੈਰੈਕਟਰ ਐਜ਼ਨ ਲਾਈਕ ਕਾਫੀ ਸਟੋਰੀਜ਼ ਹੁੰਦੀਆਂ ਨੇ ਜਿੱਥੇ ਲਾਈਕ ਸਾਈਡ ਕੈਰੈਕਟਰ ਹੁੰਦੇ ਨੇ ਜਾਂ ਫਿਰ ਡਾਈਵਰਸਿਟੀ ਇਨਕਲੂਜਨ, ਬਟ ਐਜ਼ ਅ ਮੇਨ ਕੈਰੈਕਟਰ ਮੈंने ਜ਼ਿਆਦਾ ਬੁੱਕਸ ਨਹੀਂ ਦੇਖੀਆਂ ਸੀ। ਸੋ that was my main idea ਕਿ ਅਸੀਂ ਇਸ ਤਰ੍ਹਾਂ ਦੀ ਬੱਚਿਆਂ ਨੂੰ, ਤਾਂ ਕਿ ਸਾਡੇ ਬੱਚੇ ਵੀ ਉਹ ਵੇਖਣ ਕਿ ਅਸੀਂ ਵੀ। ਕਿਹੜੇ ਈਅਰ ਦੀ ਗੱਲ ਹੈ ਇਹ? 2020 ਚ ਮੈਂ ਬੁੱਕ ਲਿਖੀ ਸੀ, ਬਟ ਪਬਲਿਸ਼ ਪਹਿਲੀ ਵਾਰੀ ਹੋਈ ਸੀ 2023 ਵਿੱਚ। ਤੇ ਲਾਸਟ ਮੰਥ ਹੀ ਪੌਪ ਪ੍ਰਿੰਟਸ ਪਬਲਿਸ਼ਿੰਗ ਹੈਗੀ, ਤੇ ਉਹਨਾਂ ਨੇ ਦਿਸ ਇਜ਼ ਲਾਈਕ ਅ ਟ੍ਰੈਡੀਸ਼ਨਲੀ ਪਬਲਿਸ਼ਡ ਬੁੱਕ। ਪਹਿਲੇ ਮੈंने ਆਪੇ ਪਬਲਿਸ਼ ਕੀਤੀ ਸੀ ਐਂਡ ਦੈਨ ਇਟ ਗॉट ਪਿਕਡ ਅਪ ਬਾਈ ਅ ਟ੍ਰੈਡੀਸ਼ਨਲ ਪਬਲਿਸ਼ਿੰਗ ਹਾਊਸ। ਹਾਰਡ ਕਾਪੀ ਆ ਇਹ? ਹਾਂਜੀ। ਠੀਕ ਹੈ। ਸੋ ਕੀ ਸਟੋਰੀ ਹੈ ਇਸ ਦੀ? ਸਟੋਰੀ ਹੈਗੀ ਕਿ ਇੱਕ ਬੱਚਾ ਹੁੰਦਾ ਹੈ, ਉਹ ਇਨਚਾਂਟਡ ਫੋਰੈਸਟ ਜਾਂਦਾ ਹੈ ਆਪਣੇ ਬੇਬੇ ਵਾਸਤੇ ਇੱਕ ਸੋਨੇ ਦਾ ਐਪਲ। ਤੇ ਆਈ ਵਾਂਟਡ ਇਟ ਟੂ ਬੀ ਅ ਸਟੋਰੀ ਜਿਹੜੀ ਇਮੈਜਿਨੇਟਿਵ ਹੋ, ਤਾਂ ਕਿ ਬੱਚਿਆਂ ਨੂੰ ਕਰੇ। ਐਂਡ ਇਟ ਵਾਸ ਨਾਟ ਓਨਲੀ ਫॉर ਸਿੱਖ ਕਿਡਸ, ਜਿਹੜਾ ਲਾਈਕ of course I want to write about history and other stories in the future, but Veer Singh the opinion, but like from his set of eyes and like vision ਕਿ ਕਿਸ ਤਰ੍ਹਾਂ like ਸੋ ਇਹ ਮੈਨੂੰ ਬੜਾ ਚੰਗਾ ਲੱਗਿਆ, ਕਿਉਂਕਿ ਮੈਂ ਸੈਨ ਫਰਾਂਸਿਸਕੋ ਰਹਿੰਦੀ ਹਾਂ ਤੇ ਉੱਥੇ ਦੇ ਪਬਲਿਕ ਸਕੂਲਸ ਹੈਗੇ ਜਿਨ੍ਹਾਂ ਦੇ ਕਲਾਸ ਵਿੱਚ ਇੱਕ ਇੰਡੀਅਨ ਬੱਚਾ ਵੀ ਨਹੀਂ ਹੈ, ਸਿੱਖ ਬੱਚਿਆਂ ਦੇ ਤੇ ਉਹਨਾਂ ਨੂੰ ਇੰਟਰੋਡਿਊਸ ਕਰਾਉਣਾ ਕਿ ਅਸੀਂ ਇੱਦਾਂ ਦੇ ਹੈਗੇ ਹਾਂ। ਤੇ ਮੇਰੇ ਵਾਸਤੇ ਇਹ ਸਭ ਤੋਂ ਜ਼ਿਆਦਾ ਲਾਈਕ ਦਿਸ ਇਜ਼ ਦ ਮੋਸਟ ਰਿਵਾਰਡਿੰਗ ਐਕਸਪੀਰੀਅੰਸ। ਬੀਇੰਗ ਅ ਡੈਂਟਿਸਟ ਟਾਈਮ ਲੱਗ ਗਿਆ? ਹਾਂਜੀ, ਤੇ ਮੈਂ ਪਾਰਟ ਟਾਈਮ ਕੰਮ ਕਰਦੀ ਹਾਂ, ਤੇ ਕੋਵਿਡ ਦੇ ਟਾਈਮ ਮੇਰੀ ਪ੍ਰੈਕਟਿਸ ਬੰਦ ਸੀ, ਸੋ ਮੈਨੂੰ ਟਾਈਮ ਤੇ ਪਰ ਆਪਣੇ ਵਾਸਤੇ ਤੇ ਆਪਣੇ ਕਲਚਰ ਵਾਸਤੇ ਅਸੀਂ ਵੀ ਹੈਵ ਟੂ ਟੇਕ ਟਾਈਮ। ਸੋ ਸਿੱਖ ਕੋਲੇਸ਼ਨ ਤੇ ਅੱਜ ਕਿੱਦਾਂ ਆਏ ਹੋਏ? ਸਿੱਖ ਕੋਲੇਸ਼ਨ ਅਸੀਂ ਮੈਨੂੰ ਇਨਵੀਟੇਸ਼ਨ ਮਿਲਿਆ ਸੀ ਸਿੱਖ ਕੋਲੇਸ਼ਨ ਨੂੰ। ਦੇ ਰੀਚਡ ਆਊਟ ਟੂ ਮੀ ਆਈ ਥਿੰਕ 10 days ਬੈਕ, ਤੇ ਆਈ ਵਾਂਟਡ ਟੂ ਰੀਅਲੀ ਕਮ। ਸੋ ਤੁਸੀਂ ਬੁੱਕ ਰੀਡ ਕੀਤੀ ਹੋਣੇ ਬੱਚਿਆਂ ਦੀ? ਹਾਂਜੀ, ਮੈਂ ਦੋ ਰੀਡਿੰਗ ਸਟੋਰੀਆਂ ਕੀਤੀਆਂ ਹੁਣੇ। ਕਿੱਦਾਂ ਦਾ ਮਹਿਸੂਸ ਹੋਇਆ? ਕਿੱਦਾਂ ਦਾ ਰਿਸਪੌਂਸ ਸੀਗਾ? ਬਹੁਤ ਚੰਗਾ ਸੀ। ਬੱਚਿਆਂ ਨੂੰ ਸਟੋਰੀ ਇੰਟਰਸਟਿੰਗ ਲੱਗੀ, ਉਹਨਾਂ ਕੋਲ ਕੁਐਸਚਨ ਸੀਗੇ, ਆਨਸਰ ਸੇ। ਆਲਸੋ ਟੂ ਸੀ ਸਮਬਡੀ ਹੂਜ਼ ਆਸ ਫਰਮ ਆਵਰ ਕਮਿਊਨਿਟੀ, ਜਿਹੜੇ ਕਿ ਉਹ ਵੀ ਵੱਡੇ ਹੋ ਕੇ ਮਤਲਬ ਬਹੁਤ ਸਾਰੇ ਬੱਚੇ ਇੰਸਪਾਇਰ ਹੋਣ ਕਿ ਜਦੋਂ ਉਹ ਵੱਡੇ ਹੋਣ ਉਹ ਆਥਰ ਬਣਨ। ਤੇ ਇਵਨ ਇਫ ਦੇ ਆਰ ਡੂਇੰਗ देयर ओन ਲਾਈਕ ਡੇ ਜੌਬਸ ਔਰ ਲਾਈਕ ਯੂ ਕੈਨ ਸਟਿਲ। ਕਿੰਨਾ ਚੈਲੰਜਿੰਗ ਸੀਗਾ ਇਹ ਕੰਮ? ਇਹ ਸੌਖਾ ਤੇ ਨਹੀਂ ਸੀ। ਮੈਨੂੰ 2-3 ਸਾਲ ਲੱਗੇ ਪਹਿਲੇ ਕੰਟੈਕਟਸ ਕੇ ਲਾਈਕ ਜਿਹੜਾ ਹਾਈਬ੍ਰਿਡ ਪਬਲਿਸ਼ਿੰਗ ਕੀਤੀ, ਤੇ ਅਸੀਂ 75 ਟਾਈਮਸ ਇਹ ਬੁੱਕ ਐਡਿਟ ਕੀਤੀ ਕਿ ਇੱਕ ਵਰਡ 10 ਵਾਰੀ। ਹਾਂਜੀ, ਵਾਓ। ਕਿ ਇਸ ਤਰ੍ਹਾਂ ਕਿੱਦਾਂ ਹੋਏਗਾ। ਇਸ ਦੀ ਪਹਿਲੀ ਸਟੋਰੀ ਵੀ ਡਿਫਰੈਂਟ ਸੀਗੀ, ਬਟ ਆਈ ਵਾਂਟਡ ਇਟ ਟੂ ਬੀ ਲਾਈਕ ਮੋਰ ਇਨਕਲੂਸਿਵ, ਕਿ ਸਭ ਨੂੰ ਸਮਝ ਆਏ, ਸਭ ਲੋਕ ਰਿਲੇਟ ਕਰ ਸਕੇ ਇਸੇ। ਸੋ ਕਾਫੀ ਟਾਈਮ ਲੱਗਿਆ ਸੀ। ਵੀਰ ਸਿੰਘ ਐਂਡ ਦਾ ਕੁਐਸਟ ਫਾਰ ਗੋਲਡਨ ਐਪਲ ਕਿੱਥੇ ਅਵੇਲੇਬਲ ਹੈ? ਇਹ Amazon ਤੇ ਹੈਗੀ, ਬਾਰਨਸ ਐਂਡ ਨੋਬਲਸ ਤੇ ਇਹਨਾਂ ਦੇ ਆਪਣੀ ਵੈਬਸਾਈਟ ਤੇ, ਪੌਪ ਪ੍ਰਿੰਟ ਪਬਲਿਸ਼ਿੰਗ ਤੇ ਕਾਫੀ। Kindle and hard copy both? ਨਹੀਂ, ਹਲੇ we don't have a Kindle copy, but they did a soft cover copy which is less than $10, so I'm hoping that it makes it more accessible to everybody. Amazon ਤੇ? ਹਾਂਜੀ, Amazon ਤੇ ਹੈਗੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਅੰਮ੍ਰਿਤ ਕੌਰ ਸੇਠੀ, ਜਿਨ੍ਹਾਂ ਨੇ ਜਿਹੜੀ ਕਿਤਾਬ ਆ ਉਹ ਲਿਖੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।